ਅਸਲ 'ਚ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਮ ਹਾਂਜੀ, ਹੈ। ਹਾਂਜੀ। ਬੰਦਾ ਜਿੱਥੇ ਰਵੇ, ਜਿਸ ਮਜ਼ਹਬ ਦੇ ਲੋਕਾਂ 'ਚ ਵੀ ਰਵੇ ਤੇ ਯਾਦਾਂ ਅੱਛੀਆਂ ਛੋੜ ਕੇ ਜਾਵੇ। ਅਸਲਾਮ ਅਲੈਕੁਮ। वालेकुम सलाम। ਤੁਹਾਡਾ ਨਾਮ ਕੀ ਹੈ ਜੀ? कमरुज़्ज़मान जी। ਕਮਰੁਜ਼ਮਾਨ ਨੰਬਰਦਾਰ ਸਾਹਿਬ। जी जी। ਅੱਛਾ, ਮਾਸ਼ਾਅੱਲਾ। ਇਹ ਜਿੱਥੇ ਅਸੀਂ ਬੈਠੇ ਹਾਂ, ਇਸ ਜਗ੍ਹਾ ਦਾ ਨਾਮ ਕੀ ਹੈ? दत्तल जी। ਤੁਹਾਡੇ ਵਾਲਦ ਸਾਹਿਬ ਦਾ ਨਾਮ? गुलाम मोहम्मद। ਗੁਲਾਮ ਅਹਿਮਦ। ਉਹ ਵੀ ਨੰਬਰਦਾਰ ਸਨ? जी जी। ਅੱਛਾ। ਇਸ ਪਿੰਡ 'ਚ ਕਿੰਨੀਆਂ ਨੰਬਰਦਾਰੀਆਂ ਨੇ? ਇੱਕ ਨੰਬਰਦਾਰੀ। ਮਤਲਬ ਕਿ ਪਹਿਲੇ ਤੁਹਾਡੇ ਵਾਲਦ ਸਾਹਿਬ ਸੀ, ਫਿਰ ਤੁਸੀਂ ਹੋ ਗਏ। ਮਾਸ਼ਾਅੱਲਾ, ਹਾਂਜੀ। ਠੀਕ ਹੋ ਗਿਆ। ਤੇ ਇਹ ਦਤਲ ਦੇ ਨਾਲ ਕਿਹੜੇ ਕਿਹੜੇ ਪਿੰਡ ਨੇ? लंदे पासे मजू चाके, ਮਜੂ ਚੱਕ। शिमाल वाले पासे लंडे ने, ਠੀਕ ਹੈ, जनूब वाले पासे सराय ने, उस अगे शाहपुर है। ਠੀਕ हो गया। ये साढ़े हमसाए। मशरक वाले पासे हरपुर की बड़ा बड़ा पिंड है। ਇਸ ਪਿੰਡ ਦੇ ਵਿੱਚ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਕਿੰਨੀ ਆਬਾਦੀ ਸੀ? ਮੁਸਲਮਾਨਾਂ ਦੀ ਕਿੰਨੀ ਕੁ ਆਬਾਦੀ ਸੀ ਤੇ ਸਿੱਖਾਂ ਦੇ ਕਿੰਨੇ ਕੁ ਘਰ ਸਨ? मुसलमाना दे जी 3 घर सन, जिन्हां दे के ਉਹਨਾਂ ਦੇ ਨਾਂ ਯਾਦ ਹੈ ਜਿਹੜੇ ਉਸ ਵਕਤ? सरदारां दे घर चोखे ज्यादा सन। ਅੱਛਾ, ਸਰਦਾਰਾਂ ਦੇ जिन्हां ਘਰ। दे विचों दूं दे नाम मैनूं याद ने। ਅੱਛਾ, मोगम सिंह नंबरदार सी। ਕੀ ਨਾਮ ਸੀ? मोगम सिंह ਮੋਗਮ ਸਿੰਘ ਤੇ ਨੰਬਰਦਾਰ? ਨੰਬਰਦਾਰ ਸੀ। ਅੱਛਾ ਜੀ। ਤੇ ਕਿਰਪਾਲ ਸਿੰਘ ਜਿਹੜਾ ਸੀ ਨਾ, ਹਾਂਜੀ। ਉਹ ਪਿੰਡ ਦੇ ਫੈਸਲੇ ਵਗੈਰਾ ਪਰੇ ਪੰਚਾਇਤਾਂ ਚੋਣਾਂ ਪਰਾਂ ਜਾਣ ਵਾਲਾ ਉਹ ਜਨਾਬ ਕਿਰਪਾਲ ਸਿੰਘ ਸੀ। ਅਸੀਂ ਆਪਣੇ ਬਾਪ ਤੋਂ ਸੁਣਿਆ ਹੈ ਕਿ ਉਹਨਾਂ ਨੇ ਕੋਈ ਸ਼ਾਦੀ ਦੇ ਨਾਂ ਝਟਕਾ ਕੀਤਾ। ਅੱਛਾ ਜੀ। ਅਸਾਂ ਉਹਨਾਂ ਦੇ ਘਰ ਜਾਣ ਆਉਣ ਤੋਂ ਇਨਕਾਰੀ ਕਰ ਦਿੱਤੀ ਵੀ ਅਸੀਂ ਤੁਹਾਡੀ ਰੋਟੀ ਪਾਣੀ ਨਹੀਂ ਖਾਣਾ। ਉਹ ਫਿਰ ਸਾਰਾ ਜਿਹੜਾ ਹੈ ਨਾ ਕਬੀਲਾ, ਜਿੰਨੇ ਘਰ ਸਨ, ਸਿੱਖਾਂ ਦੇ। ਜਿੰਨੇ ਰਿਸ਼ਤੇਦਾਰ ਸਨ, ਹਾਂ ਹਾਂ। ਉਹ ਮੇਲਾ ਬਣ ਕੇ ਸਾਨੂੰ ਦੂੰ ਘਰਾਂ ਨੂੰ ਮਨਾਉਣ ਵਾਸਤੇ ਆਏ ਅੱਛਾ ਕਿ ਸਾਨੂੰ ਬਾਈਕਾਟ ਨਾ ਕਰੋ ਤੇ ਅਸੀਂ ਆਇੰਦਾ ਇਹ ਕੰਮ ਨਹੀਂ ਕਰਾਂਗੇ। ਅੱਛਾ। ਮਤਲਬ ਕਿ ਇੰਨਾ ਪਿਆਰ ਸੀ, ਇੰਨਾ ਅਹਿਸਾਸ ਪਿਆਰ, ਸੀ। ਇੰਨਾ ਇਹ ਅੱਛੀਆਂ ਅੱਛੀਆਂ ਗੱਲਾਂ ਜਿਹੜਾ ਨਾ, ਇਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਨਾ ਕਰੀਬ ਕਰਨ ਵਾਲੀਆਂ ਇਨਸਾਨਾਂ ਨੂੰ। ਤੇ ਇਨਸਾਨ ਦੇ ਆਪਣੇ ਬੋਲ ਹੀ ਹੁੰਦੇ ਨੇ, ਆਪਣੀ ਔਲਾਦ ਤੋਂ ਦੂਰ ਕਰ ਦਿੰਦੇ ਨੇ, ਭੈਣ ਭਰਾ ਤੋਂ ਦੂਰ ਕਰ ਦਿੰਦੇ ਨੇ। ਕਈ ਇਨਸਾਨ ਦੇ ਬੋਲ ਹੁੰਦੇ ਨੇ ਗੈਰ ਮੁਸਲਮ ਨੂੰ ਵੀ ਆਪਣੇ ਕਰੀਬ ਕਰ ਦਿੰਦੇ ਨੇ। ਜ਼ਮੀਨ ਵਗੈਰਾ ਵੱਡੇ ਸਰਦਾਰ ਸਿੱਖ ਹੀ ਸਨ ਜਾਂ ਮੁਸਲਮਾਨ ਸਨ? ਨਹੀਂ, ਉਹ ਹੀ ਵੱਡੇ ਸਨ। ਸਿੱਖ ਸਰਦਾਰ ਮੁਸਲਮਾਨ। ਇੱਕ ਉਹ ਨੰਬਰਦਾਰ ਜਿਹੜਾ ਸੀ ਹਾਂਜੀ। ਤੇ ਦੂਸਰਾ ਜਿਹੜਾ ਚੌਧਰੀ ਸੀ ਉਹ ਕਿਰਪਾਲ ਸਿੰਘ। ਕਿਰਪਾਲ ਸਿੰਘ, ਹਾਂਜੀ। ਉਹ ਵੱਡਾ ਜ਼ਿਮੀਂਦਾਰ ਸੀ ਘਰ ਚੋਂ? ਹਾਂਜੀ, ਇਹ ਮੈਨੂੰ ਨਹੀਂ ਪਤਾ ਉਹਨਾਂ ਦੀ ਜ਼ਮੀਨ ਕਿੰਨੀ ਕਿੰਨੀ ਸੀ। ਅੱਛਾ ਅੱਛਾ। ਜਿਹੜੇ ਸਾਡੇ 2-4 ਘਰ ਸਨ ਨਾ, ਹਾਂਜੀ ਹਾਂਜੀ। ਇਹ 20 ਮਰਬੇ ਦਾ ਪਿੰਡ ਹੈ। ਇਸ਼ਤਿਹਾਰ ਜਦੋਂ ਹੋਈ ਹੈ ਨਾ, ਹਾਂਜੀ ਉਦੋਂ ਸਾਡੇ ਜਿਹੜੇ ਅਸੀਂ ਪੰਜਾਬੀ ਜੱਟ ਸਾਂ ਨਾ, ਹਾਂਜੀ। ਸਾਨੂੰ ਨਾ ਸਾਰਿਆਂ ਘਰਾਂ ਨੂੰ 7 ਮਰਬੇ ਯਾਨੀ ਤੀਜਾ ਹਿੱਸਾ ਜ਼ਮੀਨ ਸਾਨੂੰ ਨਾ, ਅੱਛਾ, 20 ਮਰਬਿਆਂ ਚ ਤੀਸਰਾ ਹਿੱਸਾ ਤੀਸਰਾ ਤੁਹਾਨੂੰ ਹਿੱਸਾ ਸਾਨੂੰ ਨਾ ਅਲਾਟ ਕੀਤੀ ਹੈ। ਅਲਾਟ ਹੋਈ। ਅੱਛਾ ਅੱਛਾ। ਤੁਹਾਡੀ ਕਿਹੜੀ ਬਰਾਦਰੀ ਹੈ? ਦੱਤਲ ਬਰਾਦਰੀ ਦੀ। ਦੱਤਲ ਜੱਟ? ਜਾਂ ਹਾਂਜੀ। ਅੱਛਾ, ਸਹੀ ਹੋ ਗਿਆ। ਉਹ ਜਿਹੜੇ ਸਾਡੇ ਸਿੱਖ ਭਾਈ ਸਨ, ਹਾਂਜੀ, ਉਹ ਆਪਣੇ ਨਾਨਕੀ ਢੇਰੀ ਤੇ ਸਨ। ਉਹ ਜੱਟ ਵਿਰਕ ਸਨ? ਵਿਰਕ ਸਨ, ਹਾਂਜੀ। ਔਰ ਉਹਨਾਂ ਦੀ ਨਾਲ ਨਾਨਕੀ ਢੇਰੀ ਸੀ ਇਹ। ਤੇ ਇੱਥੇ ਉਹਨਾਂ ਦੀ ਕੋਈ ਗੁਰਦੁਆਰਾ ਵਗੈਰਾ ਵੀ ਹੈ ਸੀ ਕੋਈ ਜਾਂ? ਹੈ ਸੀ। ਉਹ ਪਿੰਡ ਦੇ ਕਿਹੜੇ ਪਾਸੇ ਸੀ? ਪਿੰਡ ਦੇ ਪਹਾੜ ਵਾਲੇ ਪਾਸੇ, ਸ਼ਮਾਲ ਵਾਲੇ ਪਾਸੇ। ਪਿੰਡ ਦੇ ਪਹਾੜ ਵਾਲੇ ਸ਼ਮਾਲ ਵਾਲੇ ਪਾਸੇ? ਹਾਂਜੀ ਹਾਂਜੀ। ਉਹ ਗੁਰਦੁਆਰਾ ਵਾਵਾ ਵੱਡਾ ਸੀ ਜਾਂ ਸਿੰਗਲ ਸਟੋਰੀ? ਨਹੀਂ, ਪੂਰਾ ਜੀ ਸੀ। ਪੂਰਾ ਜਿਹਾ ਸੀ, ਮਤਲਬ ਛੋਟਾ ਜਿਹਾ ਕਮਰਾ ਸੀ। ਅੱਛਾ ਸਮਝ ਲੈ ਕਰ ਲਓ ਕੋਈ 12-14 ਫੁੱਟ ਚੜਾਈ ਸੀ ਅੱਛਾ ਤੇ ਕੋਈ 20 ਫੁੱਟ ਲੰਬਾਈ ਹੋਣੀ ਹੈ ਜੀ। ਇਹਨਾਂ ਕੋ ਕਮਰਾ ਸੀ। ਅੱਛਾ। ਦੋ ਛਤੀਰਾਂ ਦੇ ਜੀ। ਹਾਂ, ਕਿਉਂਕਿ ਆਬਾਦੀ ਪਿੰਡ ਜੀ ਛੋਟਾ ਸੀ, ਉਹ ਆਬਾਦੀ ਦੇ ਲਿਹਾਜ਼ ਨਾਲ ਬਾਅਦ ਦੇ ਬਣਿਆ। ਵਿੱਚ ਉਹਦੇ ਵਿੱਚ ਫਿਰ ਪਟਵਾਰਖਾਨਾ ਬਣ ਗਿਆ। ਅੱਛਾ। ਹੌਲੀ ਹੌਲੀ ਆਸਤਾ ਆਸਤਾ ਫਿਰ ਉਹ ਢਹਿ ਢੂ ਗਿਆ। ਇੱਥੇ ਨਾਲ ਕੋਈ ਖੂਹੀ ਵੀ ਹੈਗੀ ਸੀ ਪਿੰਡ ਦੇ ਵਿੱਚ? ਉਹ ਜੀ ਖੂਹ ਸੀ ਗੁਰਦੁਆਰੇ ਦੇ ਨਾਲ ਹੀ। ਅੱਛਾ ਖੂਹ ਸੀ ਇੱਕ, ਉਸ ਪਾਸੇ ਸਿੱਖਾਂ ਦਾ ਪਾਸਾ ਪਰਲਾ ਸੀ, ਅੱਛਾ ਜੀ। ਇਹ ਮੁਸਲਮਾਨਾਂ ਦਾ ਜਿੱਥੇ ਉਹ ਮਕਾਨ ਹੈ, ਇੱਥੇ ਮੁਸਲਮਾਨਾਂ ਦਾ ਖੂਹ ਸੀ। ਅੱਛਾ ਜੀ। ਤੇ ਉਹ ਖੂਹ ਇਹ ਨਹੀਂ ਮੈਂ ਵੇਖਿਆ ਤੇ ਉਹ ਵੇਖਿਆ ਹੈ। ਸਿੱਖਾਂ ਵਾਲਾ ਖੂਹ ਸਿੱਖਾਂ ਗੁਰਦੁਆਰੇ ਦੇ ਵਾਲਾ ਨਾਲ ਖੂਹ ਜਿਹੜਾ ਵੇਖਿਆ। ਖੂਹ ਸੀ ਉਹ ਦੇਖਿਆ ਸੀ। ਬਗਦਾ ਨਹੀਂ ਵੇਖਿਆ ਤੇ ਡੱਲ ਵੇਖਿਆ। ਇਹਨਾਂ ਦੇ ਘਰ ਕਿੱਥੇ ਕਰਕੇ ਸਨ ਜਿਹੜੇ ਆਪਣਾ ਜਿਨ੍ਹਾਂ ਦਾ ਨਾਂ ਲੈ ਰਹੇ ਨੰਬਰਦਾਰ ਸਾਹਿਬ ਤੇ ਦੂਸਰੇ ਦਾ? ਉਹ ਇਹਨਾਂ ਦੇ ਗੁਰਦੁਆਰੇ ਘਰ ਦੀ ਨਾਲ, ਪਹਾੜ ਵਾਲੇ ਪਾਸੇ, ਗੁਰਦੁਆਰੇ ਦੇ ਕਰੀਬ ਹੀ? ਗੁਰਦੁਆਰੇ ਦੇ ਕਰੀਬ। ਅੱਛਾ। ਸਾਡੇ ਲਹਿੰਦੇ ਪਾਸੇ ਵੀ। ਅੱਛਾ। ਸਾਡੇ ਤੇ 3 ਘਰ ਸਨ ਸਾਰੇ। ਐਸੀ ਇੰਨੀ ਕੁ ਜਗ੍ਹਾ ਸੀ ਨਾ, ਉਹ ਜਿਹੜਾ ਚਬਾਰਾ ਜਾ ਨਾ ਜਿੱਥੇ ਉਹ ਨੀਲੀ ਜੀ ਟੈਂਕੀ, ਹਾਂਜੀ ਹਾਂਜੀ। ਉਦੋਂ ਆਉਰਾ ਹੀ ਸਾਡੇ ਘਰ ਤਰਾਵੇ ਖਤਮ ਹੋ ਜਾਂਦੇ ਸਨ। ਅੱਛਾ। ਬਾਕੀ ਪਰਾਂ ਉਹ ਹੀ ਸਨ ਸਾਰੇ। ਪਰ ਸਰਦਾਰ ਹੀ ਸਨ ਸਾਰੇ? ਜਾਂ ਕੋਈ 2 ਘਰ ਸਾਈਆਂ ਦੇ ਆਂਦੇ ਸਨ, ਅੱਛਾ। ਉਹ ਪਰਲੇ ਲਾਂਦੇ ਪੈਸੇ ਸਨ। ਠੀਕ ਹੋ ਗਿਆ। ਤੇ ਇਹਦੇ ਜਿਹੜੇ ਸਰਦਾਰ ਸਨ, ਕੋਈ ਭਰਾ ਇਕੱਠੇ ਰਹਿੰਦੇ ਸਨ ਇੱਕੋ ਘਰ 'ਚ ਹੀ ਕਿ ਅਲੱਗ-ਅਲੱਗ ਸੀ? ਨਹੀਂ ਜੀ, ਅਲੱਗ ਅਲੱਗ-ਅਲੱਗ ਸਨ। ਤੇ ਉਹਨਾਂ ਦੇ ਘਰ ਵਾਵਾ ਵੱਡੇ ਵੱਡੇ ਹੋਣਗੇ? ਜਿਹੜਾ ਨੰਬਰਦਾਰ ਦਾ ਮਕਾਨ ਹੈ ਨਾ ਜੀ, ਖਤਮ ਹੋ ਗਿਆ। ਉਹ ਮਕਾਨ ਤਕਰੀਬਨ 3-4 ਕਮਰੇ ਸਨ। ਅੱਛਾ। ਉੱਤੇ ਅੱਛਾ ਛੱਤ ਪਿਆ ਸੀ।
ਕੋਈ ਉਸ ਜ਼ਮਾਨੇ ਦੇ ਡਿਜ਼ਾਈਨ ਦੇ ਮੁਤਾਬਕ ਮੋਰ ਬੂਟੇ ਵੀ ਵਗੈਰਾ ਪਏ ਸਨ। ਅੱਛਾ। ਉਹ ਸੁਣਿਆ ਕਿ ਅੰਗਰੇਜ਼ ਜਦੋਂ ਆ ਨਹਿਰ ਬਣੀ ਹੈ ਨਾ, ਹਾਂ ਹਾਂ ਹਾਂ। ਤੇ ਨਹਿਰ ਦੇ ਪੁਲ ਦੀਆਂ ਜਿਹੜੀਆਂ ਇੱਟਾਂ ਸਨ ਨਾ, ਹਾਂਜੀ। ਉਹ ਨੰਬਰਦਾਰਾਂ ਨੂੰ ਅੰਗਰੇਜ਼ ਇੱਟਾਂ ਦਿੰਦਾ ਸੀ ਅੱਛਾ। ਤੇ ਛੱਤ ਨੰਬਰਦਾਰ ਆਪ ਲੈਂਦੇ ਸਨ। ਇਹ ਸੁਣੀ ਇਹ ਗੱਲ ਖੁਦਾਇਆ ਨੇ ਦਿੰਦਾ ਸੀ ਕਿ ਨਹੀਂ। ਹਾਂਜੀ। ਹੁਣ ਇੱਟ ਥੋੜੀ ਖਰਚ ਆਉਂਦੀ ਹੈ, ਉਸ ਜ਼ਮਾਨੇ ਇੱਟ ਜਿਹੜੀ ਹੈ 18 ਇੰਚ ਦੀ ਥੱਲੇ ਨਹੀਂ ਹੁੰਦੀ ਸੀ। ਬੜੀ ਨਹੀਂ, ਤੇ ਬੜੀਆਂ 13 ਬੜੀਆਂ ਇੰਚ ਦੀ ਉੱਤੇ ਕੰਧ ਬੜੀਆਂ ਹੁੰਦੀ ਸੀ। ਬੜੀਆਂ ਚੌੜੀਆਂ ਦੀਆਂ। ਹਾਂਜੀ, ਚੌੜੀਆਂ ਨੀਆਂ ਸਨ। ਹਾਂ 2-2 3-3 ਫੁੱਟ ਚੌੜੀਆਂ ਨੀਆਂ ਨੇ ਕਈਆਂ ਮਕਾਨਾਂ ਦੀਆਂ। ਕੀ ਹੋਈ ਨੰਬਰਦਾਰ ਦੇ ਘਰ ਪੱਕਾ ਸੀ, ਹਾਂਜੀ। ਬਾਕੀ ਕੱਚੇ ਸਨ। ਤੇ ਇਹਨਾਂ ਦੀ ਪਹਿਲੀ ਜਿਹੜੀ ਕਿਹੜੇ ਪਾਸੇ ਸੀ? ਇਹਨਾਂ ਦਾ ਜਿਹੜਾ ਖੂਹ ਸੀ ਜਿੱਥੇ ਮਤਲਬ ਜੋਗਾਂ ਵਗੈਰਾ ਢੱਗੇ ਵਗੈਰਾ ਦੇ ਨਾਲ ਖੂਹਾਂ ਦੀ ਵਾਹੀ ਹੁੰਦੀ ਸੀ ਉਸ ਟਾਈਮ ਤੇ ਜ਼ਿਆਦਾਤਰ। ਅੱਜ ਇੱਕ ਖੂਹ ਇਸ ਪਾਸੇ ਜੀ ਪਿੰਡੋਂ ਜਨੂਬ ਵਾਲੇ ਪਾਸੇ, ਉਹਨੂੰ ਦੰਨੂ ਵਾਲਾ ਸਾਥਦੇ ਸਨ। ਅੱਛਾ, ਉਹ ਖੂਹ ਦਾ ਨਾਮ ਦੰਨੂ ਵਾਲਾ ਸੀ। ਦੰਨੂ ਵਾਲਾ। ਇਹ ਵੀ ਸਰਦਾਰਾਂ ਦੰਨੂ ਵਾਲਾ ਸਰਦਾਰਾਂ ਦਾ ਉਹ ਖੂਹ ਵੀ ਸੀ? ਸਰਦਾਰਾਂ ਦਾ ਖੂਹ ਸੀ। ਅੱਛਾ ਇੱਕ ਖੂਹ ਸੀ ਇਧਰ, ਉਹਨੂੰ ਪੱਕਾ ਸਾਥਦੇ ਸਨ। ਅੱਛਾ। ਉਹ ਵੀ ਸਰਦਾਰਾਂ ਦੀ ਸੀ। ਅੱਛਾ। ਜਿਹੜੀ ਪਿੰਡ ਦੇ ਵਿੱਚ ਜ਼ਮੀਨ ਵਗਦੀ ਸੀ ਨਾ, ਹਾਂਜੀ। ਇੱਕ ਇਧਰ ਖਾਦੀ ਚੱਕ ਕੇ ਮਧੂ ਚੱਕ ਦੇ ਰਕਬੇ ਦੇ ਵਿੱਚ ਘਰ ਸਾਡੇ ਪਿੰਡ ਦਾ ਰਕਬਾ ਹੈ। ਅੱਛਾ ਜੀ। ਉਹਨੂੰ ਸਿੱਧੂ ਵਾਲਾ ਖੂਹ ਸਾਥਦੇ ਸਨ। ਅੱਛਾ ਜੀ। ਉਹਦੇ ਵਿੱਚ ਵੀ ਸਰਦਾਰਾਂ ਦਾ ਕੁਝ ਹਿੱਸਾ ਸਾਡਾ ਹੈ ਸੀ। ਅੱਛਾ। ਤੇ ਇੱਥੇ ਸਾਡਾ ਇੱਕੋ ਹੀ ਖੂਹ ਸੀ ਜਿਹੜਾ ਨਾ ਪਿੰਡ ਦੇ ਵਿੱਚ ਹੀ ਸੀ। ਅੱਛਾ। ਜਿਹੜੇ ਕੋਈ 2-3 ਘਰ ਸਨ ਆਪਣੀ ਪੈਲੀ ਨੂੰ ਦੇ ਵਾਸਤੇ ਜਿਹੜੇ ਕੋਈ 2-2 4-4 ਪੈਲੀਆਂ ਹੈ ਸਨ ਹਾਂਜੀ ਹਾਂਜੀ ਵਗਦੀਆਂ। ਹਾਂ ਹਾਂ। ਉਹ ਵੀ ਮੈਂ ਨਹੀਂ ਵੇਖਿਆ ਖੂਹ, ਮੇਰੇ ਅੱਛਾ। ਤੋਂ ਪਹਿਲੇ ਪੂਜਿਆ। ਉਹ ਜਿਹੜੇ ਸਰਦਾਰ ਸਨ ਉਹ ਇੱਥੇ ਨਾਨਕੀ ਢੇਰੀ ਤੇ ਆਏ ਸਨ ਤੇ ਉਹਨਾਂ ਦਾ ਵੈਸੇ ਕਿਹੜਾ ਪਿੰਡ ਸੀ ਆਪਣਾ? ਕੁਰਲਕੇ। ਕੁਰਲਕੇ ਨੇ। ਜਿੱਥੇ ਮਨਾਰਾ ਨਹੀਂ, ਸ਼ੇਹੂ ਸ਼ਹਜ਼ਾਦੇ ਜਹਾਂਗੀਰ ਨੇ ਮਨਾਰਾ ਬਣਾਇਆ ਆ। ਹਾਂ। ਹਰਨ ਮਨਾਰਾ। ਹਰਮਨਾਰ। ਉਹ ਪਿੰਡ ਦਾ ਨਾਂ ਹੈ ਕੁਰਲਕੇ। ਅੱਛਾ। ਉਥੋਂ ਦੇ ਸਨ ਅਸਲ ਉਹ। ਅੱਛਾ, ਇਹ ਜਿਹੜਾ ਪਿੰਡ ਇਹ ਜਿਹੜਾ ਦੱਥਲ ਜੀ ਜੀ। ਇਹ ਤੇ ਹੈਗਾ ਥਾਣਾ ਕਿਹੜਾ ਕਾਮੋ ਕੀ ਲੱਗਦਾ? ਜੀ ਕਾਮੋ ਕੀ ਲੱਗਦਾ ਸੀ ਉਦੋਂ, ਹੁਣ ਤਤਰੇ ਲੱਗਦਾ। ਹੁਣ ਥਾਣਾ ਤਤਰੇ ਲੱਗਦਾ ਤੇ ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ? ਕਾਮੋ ਕੀ। ਥਾਣਾ ਹਾਂਜੀ, ਤਤਰੇ। ਹੁਣ ਥਾਣਾ ਤਤਲੇ ਵਾਲੀ। ਹੁਣ ਥਾਣਾ ਤਤਲੇ। ਉਦੋਂ ਉਹ ਪਿੰਡ ਹੀ ਹੁੰਦਾ ਸੀ ਤਤਲੇ ਵਾਲੀ ਨਾ। ਹਾਂਜੀ ਹਾਂਜੀ। ਹਾਂਜੀ, ਹੁਣ ਉੱਥੇ ਕਮੇਟੀ ਵੀ ਬਣ ਗਈ ਹੈ। ਅੱਛਾ। ਹਾਂਜੀ, ਆਬਾਦੀ ਵੀ ਉਹਦੀ ਬਾਵਾ ਚੰਗੀ ਨਸ਼ਹਿਰਾ ਵਿਰਕਾਂ ਨਾਲੋਂ ਆਬਾਦੀ ਜ਼ਿਆਦਾ ਹੈ। ਹਾਂਜੀ। ਅੱਛਾ, ਤੇ ਪਹਿਲੇ ਥਾਣਾ ਕਾਮੋ ਕੀ ਸੀ ਇਹਦਾ? ਪਹਿਲੇ ਥਾਣਾ ਕਾਮੋ ਕੀ। ਠੀਕ ਹੈ। ਤੇ ਹੁਣ ਇਹਦਾ ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਗੁਜਰਾਤ। ਤੇ ਇੱਥੇ ਜਿਹੜਾ ਉਹਨਾਂ ਸਰਦਾਰਾਂ ਦੇ ਨਾਲ ਸ਼ਾਦੀਆਂ ਤੇ ਜਾਂ ਹੋਰ ਕੋਈ ਮਾਮਲਾਤ ਕਿਸ ਤਰ੍ਹਾਂ ਦੇ ਮੇਲ ਮਿਲਾਪ ਵਰਤੋਂ ਪਿਆਰ ਮੁਹੱਬਤ ਹੁੱਕਾ ਪੀਣਾ, ਉਹ ਉਸ ਵਕਤ ਆਸ਼ਤੂਸ਼ ਵੀ ਖੇਡਦੇ ਹੁੰਦੇ ਹੋਣਗੇ ਬੁੜਾਂ ਥੱਲੇ ਬਹਿ ਕੇ? ਹੁੱਕਾ ਦੇ ਵੀ ਉਹ ਘੱਟ ਪੀਂਦੇ ਸਨ। ਅੱਛਾ। ਕੋਈ ਪੀਂਦਾ ਸੀ ਨਹੀਂ ਤੇ ਹੁੱਕਾ ਉਹ ਨਹੀਂ ਸਨ ਪੀਂਦੇ। ਹੁੱਕਾ ਨਹੀਂ ਸੀ ਪੀਂਦੇ। ਉਂਝ ਇਕੱਠੇ ਬਹਿੰਦੇ ਸਨ ਹਰੇ ਟਾਈਮ, ਅੱਛਾ ਖਾ ਪੀ ਲੈਂਦੇ ਸਨ ਇੱਕ ਦੂਜੇ ਤੋਂ। ਅੱਛਾ ਇੱਕ ਉਹਨਾਂ 'ਚ ਮਜ਼ਹਬ ਸੀ ਕੂਕੇ। ਅੱਛਾ ਇੱਕ ਬੀਬੀ ਨਾ, ਹੁਣ ਇਹ ਨਹੀਂ ਮੈਨੂੰ ਪਤਾ ਕਿਹਦੇ ਘਰ ਸੀ, ਕੂਕੀ ਸੀ। ਅੱਛਾ ਉਹਦੇ ਵਿਹੜੇ 'ਚੋਂ ਜੇ ਕੋਈ ਮੁਸਲਮਾਨ ਲੰਘ ਜਾਂਦਾ ਸੀ ਨਾ, ਅੱਛਾ। ਉਹ ਪੋਚਾ ਮਾਰਦੀ ਸੀ ਵੀ ਬੇੜਾ ਪਿੱਠਿਆ ਗਿਆ ਹੈ। ਅੱਛਾ ਹਾਂਜੀ, ਉਹ ਨਹੀਂ ਸੀ ਖਾਂਦੀ ਪੀਂਦੀ। ਅੱਛਾ। ਬਾਕੀ ਸਾਡੇ ਅਸੀਂ ਉਹਨਾਂ ਕੋਲੋਂ ਖਾਂਦੇ, ਉਹ ਸਾਡੇ ਕੋਲੋਂ ਖਾਂਦੇ। ਹਾਂ। ਹਾਂਜੀ, ਉਹ ਵਿਆਹ ਸ਼ਾਦੀ ਹੁੰਦੀ ਦੁੱਧ ਦਿੰਦੇ, ਮੰਜੀਆਂ ਬਿਸਤਰੇ ਆਪੇ ਇਕੱਠੀਆਂ ਕਰਦੇ। ਵਾਹ। ਹੋਰ ਵੀ ਕੋਈ ਸਮਾਨ ਦੇਗਾ ਦਾ ਪਕਵਾਈ ਜਿਹੜੀ ਸੀ ਨਾ, ਉਹ ਰਲ ਮਿਲ ਮੇਰੇ ਕੇ ਘਰ ਸਾਰਾ- ਸ਼ਾਦੀ ਹੈ। ਹਾਂਜੀ। ਪਰ ਮੈਨੂੰ ਨਹੀਂ ਪਤਾ, ਉਹਨਾਂ ਨੇ ਇੰਤਜ਼ਾਮ ਕਰਨਾ ਜੋ ਕੁਝ ਵੀ ਕਰਨਾ ਹੈ। ਸਰਦਾਰਾਂ ਨੇ। ਸਰਦਾਰਾਂ ਨੇ। ਵਾਹ। ਬਹੁਤ ਅੱਛਾ ਵਕਤ, ਬਹੁਤ ਅੱਛਾ ਬਹੁਤ ਹੀ ਅੱਛਾ ਵਕਤ ਸੀ। ਸਹੀ। ਅਸਲ 'ਚ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਮ ਹਾਂਜੀ, ਹੈ। ਹਾਂਜੀ। ਬੰਦਾ ਜਿੱਥੇ ਰਵੇ ਜਿਸ ਮਜ਼ਹਬ ਦੇ ਲੋਕਾਂ 'ਚ ਵੀ ਰਵੇ ਤੇ ਯਾਦਾਂ ਅੱਛੀਆਂ ਛੋੜ ਕੇ ਜਾਵੇ। ਹੁਣ ਦੇਖੋ ਨੇ ਜੀ, ਉਹ ਇਸ ਪਿੰਡ 'ਚੋਂ ਚਲੇ ਗਏ ਨੇ, ਜੀ ਜੀ। 75 ਸਾਲ ਹੋ ਗਏ ਨੇ, ਹੂੰ। ਲੇਕਿਨ ਉਹਨਾਂ ਦੀ ਮੁਹੱਬਤ, ਉਹਨਾਂ ਦਾ ਸਲੂਕ, ਮੇਲ ਵਰਤਾ ਉਹ ਹਜੇ ਵੀ ਜਿਹੜਾ ਨਾ ਉਹ ਜ਼ਿੰਦਾ ਆ। ਹਾਂਜੀ। ਹਾਂਜੀ, ਇਸ ਚੀਜ਼ ਦਾ ਨਾਮ ਹੈ ਜ਼ਿੰਦਗੀ। ਤੁਹਾਡੇ ਹੋਰ ਕੋਈ ਉੱਥੋਂ ਇਸ ਪਿੰਡ ਦੇ ਵਿੱਚ ਮਤਲਬ ਹੋਰ ਇੰਡੀਆ ਤੋਂ ਮੁਹਾਜਰ ਵੀ ਆਏ ਨੇ ਕੋਈ? ਹਾਂਜੀ, ਕਿਹੜੇ ਕਿਹੜੇ ਪਿੰਡ ਤੋਂ ਆਏ ਨੇ? ਇਹ ਜੀ ਕੋਈ ਤਾਂ ਫਿਰੋਜ਼ਪੁਰ ਤੋਂ ਨੇ, ਕੋਈ 1-2 ਘਰ ਨੇ। ਅੱਛਾ ਛੀਨਾ ਬਰਾਦਰੀ ਨੇ। ਅੱਛਾ ਜੀ। ਇੱਕ ਇਹ ਵੱਟੂ ਸਾਹਿਬ ਨੇ, ਇਹ ਆਏ ਨੇ ਆਪਣਾ ਜ਼ਿਲ੍ਹਾ ਸਹਾਰੇ, ਇਹਨਾਂ ਦਾ ਪਿੰਡ ਸੀ ਲੱਦੂਵਾਸ। ਬੋਹਾ ਜੀ। ਅੱਛਾ, ਬੋਹਾ ਲੱਦੂਵਾਲ। ਬੋਹਾ ਅੱਛਾ, ਬੋਹਾ ਸੀ ਪਿੰਡ। ਠੀਕ ਹੈ, ਜ਼ਿਲ੍ਹਾ ਸਹਾਰ। ਤੇ ਹੋਰ ਕੋਈ ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਯਾਰ ਬੇਲੀ ਜਿਹੜੇ ਉੱਥੇ ਇੱਥੇ ਰਹਿ ਕੇ ਗਏ ਨੇ ਵੱਡੇ, ਕੋਈ ਦੱਸਦੇ ਹੋਣ ਉਹਨਾਂ ਦੇ ਨਾਲ ਕੋਈ ਯਾਦਾਂ, ਕੋਈ ਜ਼ਰੂਰੀ ਨੇ ਆਉਣ ਵਾਲੀ ਸਾਡੀ ਆ ਜਿਹੜੀ ਨਸਲ ਆ, ਪੌਦ ਆ, ਉਹਨਾਂ ਵਾਸਤੇ ਇੱਕ ਪੈਗਾਮ? ਇਹ ਪੈਗਾਮ ਉਹਨਾਂ ਵਾਸਤੇ ਇੱਕ ਅੱਛਾ ਵਕਤ ਗੁਜ਼ਾਰ ਗਏ ਨੇ। ਹੁਣ ਉਹ ਛਾਈ ਹੈ ਨਹੀਂ, ਨਾ ਕੋਈ ਬੰਦਾ ਕਿਸੇ ਕੋਲ ਬਹਿੰਦਾ ਹੈ, ਨਾ ਕਿਸੇ ਦੀ ਕੋਈ ਸੁਣਦਾ ਹੈ। ਇਹ ਤੂੰ ਭੁੱਖਾ ਹੈ ਤੇ ਭੁੱਖਾ ਹੀ ਹੈ। ਹਾਂਜੀ, ਉਦੋਂ ਇਹ ਗੱਲ ਨਹੀਂ ਸੀ ਜੇ ਕਿਸੇ ਘਰ ਆਟਾ ਦਾਣਾ ਮੁੱਕ ਗਿਆ ਹੈ
ਤੇ ਉਹਨੂੰ ਕੋਈ ਮੁਸ਼ਕਲ ਨਹੀਂ ਸੀ ਹੁੰਦੀ। ਘਰ ਤੋਂ ਬੀਬੀਆਂ ਕੋਲ ਹੀ ਆਟਾ ਦਾਣਾ ਮਿਲ ਜਾਣਾ, ਬੀਬੀਆਂ ਕੋਲ ਹੀ ਘਿਓ ਖੰਡ ਮਿਲ ਜਾਣੀ, ਜਿਹੜੀ ਚੀਜ਼ ਦੀ ਜ਼ਰੂਰਤ ਸੀ ਕੰਮ ਸਾਰੇ ਪੂਰੇ ਹੁੰਦੇ ਸਨ। ਹੁਣ ਉਹ ਟਾਈਮ ਨਹੀਂ। ਹਾਂ। ਹਾਂਜੀ, ਤੇ ਅੱਗੋਂ ਹਰੇ ਹੁਣ ਕੀ ਬੁਰਾ ਵਕਤ ਤੇ ਤੂੰ ਆਉਣਾ ਹੈ। ਮਤਲਬ ਕਿ ਉਹ ਵੇਲੇ ਯਾਦ ਆਉਂਦੇ ਨੇ ਜਿਸ ਟਾਈਮ ਸਾਂਝੀਆਂ ਜਿਹੜੀਆਂ ਨਾ ਮਤਲਬ ਉਹ ਕੀ ਕਹਿੰਦੇ ਪੰਜਾਬੀ ਚ ਬੁਰਕੀ ਹਾਂਜੀ ਹਾਂਜੀ ਹੈ, ਬੁਰਕੀ ਬਗੈਰ ਕਿਸੇ ਮਜ਼ਹਬ ਤੋਂ, ਬਗੈਰ ਬਰਾਦਰੀ ਤੋਂ, ਬਗੈਰ ਕਿਸੇ ਜਿਹੜਾ ਨਾ ਮਹੱਲੇਦਾਰੀ ਤੋਂ ਉਹ ਬੁਰਕੀਆਂ ਸਾਂਝੀਆਂ ਰਹੀਆਂ ਨੇ। ਹਾਂਜੀ ਹਾਂਜੀ ਤੇ ਉਹ ਚੀਜ਼ ਜਿਹੜੀ ਹੈ ਨਾ ਹੁਣ ਉਹ ਖਤਮ ਹੋ ਗਈ ਹੈ। ਖਤਮ ਹੋ ਗਈ। ਹਾਂਜੀ ਹਾਂ, ਉਹ ਖਤਮ ਹੋ ਗਈ ਹੈ। ਤੇ ਅੱਗੇ ਜਦੋਂ ਬਹਿੰਦੇ ਸਨ ਰਲ ਕੇ ਤੇ ਉਦੋਂ ਇੱਕ ਦੂਸਰੇ ਦੇ ਦੁੱਖ ਸੁੱਖ ਦਾ ਪਤਾ ਹਾਂਜੀ ਚੱਲਦਾ ਸੀ। ਹਾਂਜੀ, ਇਹ ਫਲਾਣਾ ਬਿਮਾਰ ਹੈ ਹਾਂਜੀ। ਜਾਂ ਵਾਂਡੇ ਗਿਆ ਹੈ। ਜੀ, ਜੀ। ਹਾਂਜੀ, ਕਾਸ਼ਤਕਾਰੀ ਸਾਡਾ ਪੇਸ਼ਾ ਸੀ। ਜੀ ਜੀ। ਇੱਕ ਪਿੱਛੇ ਰਹਿ ਗਿਆ ਭਰਾ, ਉਹਦੀ ਪੈਲੀ ਨਹੀਂ ਟਾਈਮ ਨਾਲ ਬੀਜੀ ਗਈ। ਹੂੰ। ਉਹ ਫਿਰ ਪਿੱਛੇ ਰਹਿਣ ਵਾਲੇ ਨੂੰ ਸਾਰੇ ਪਿੰਡ ਨੇ ਸਾਰੀਆਂ ਜੋਗਾਂ ਲੈ ਜਾਣੀਆਂ ਨੇ ਉਹਦੇ ਵੱਲ। ਹਾਂਜੀ, ਇਹ ਗੱਲ ਸਾਰੇ ਉਹਦੀ ਵਿਆਹੀ ਬੀਜ ਕਰਕੇ ਉਹਦਾ ਹੱਥ ਪੱਲਾ ਵਟਾ ਕੇ, ਜੇ ਫਸਲ ਕੱਟਣ ਦਾ ਟਾਈਮ ਹੈ, ਹਾਂਜੀ। ਜੇ ਕੋਈ ਪਿੱਛੇ ਰਹਿ ਗਿਆ ਹੈ, ਹਾਂਜੀ। ਸਾਰੇ ਪਿੰਡ ਨੇ ਉਹਦੀ ਮਦਦ ਕਰਨੀ ਹੈ। ਹਾਂਜੀ। ਹਾਂਜੀ, ਕਣਕ ਫਲਿਆਂ ਨਾਲ ਕਹਿੰਦੀ ਸੀ। ਹਾਂ, ਬਿਲਕੁਲ ਜੇ ਕਿਸੇ ਫਲਿਆਂ ਦੇ ਨਾਲ। ਫਲੇ ਪਿੱਛੇ ਰਹਿ ਗਏ ਨੇ, ਹਾਂਜੀ। ਉਹਦੀ ਮਦਦ ਕਰਨੀ ਹੈ। ਬਿਲਕੁਲ ਸਹੀ। ਜਿਹੜਾ ਹੁਣ ਜ਼ਮਾਨਾ ਕੋਈ ਨਹੀਂ, ਬਿਲਕੁਲ ਨਹੀਂ। ਹੁਣ ਆਪਣੀ ਆਪਣੀ ਪੈ ਆਪੋ ਆਪਣੀ 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 ਪੈ ਗਈ। ਉਦੋਂ ਮੰਗੀਆਂ ਪੈ ਜਾਂਦੀਆਂ। ਉਹ ਮੰਗੀਆਂ ਪੈਂਦੀਆਂ ਸੀ, ਇੰਝ ਹੀ ਹੈ। ਤੇ ਮਤਲਬ ਕਿ ਉਦੋਂ ਜ਼ਿਆਦਾ ਆਬਾਦੀ ਸਿੱਖਾਂ ਦੇ ਹੋਣ ਦੇ ਬਾਵਜੂਦ ਵੀ ਕਿਸੇ ਕਿਸਮ ਦੀ ਕੋਈ ਨਾਰਾਜ਼ਗੀ, ਕੋਈ ਲੜਾਈ, ਕੋਈ ਝਗੜਾ ਕੋਈ ਨਹੀਂ। ਇੰਝ ਜਿਸ ਤਰ੍ਹਾਂ ਇੱਕੋ ਖਾਨਦਾਨ ਦੇ ਇੱਕ ਕੋਈ ਬਰਾਦਰੀ ਝਗੜਾ ਬੈਠੀ। ਸੁਣਿਆ ਹੀ ਨਹੀਂ। ਹੁਣ ਤੁਹਾਡਾ ਦਿਲ ਤੇ ਹਜੇ ਵੀ ਕਰਦਾ ਹੋਣਾ ਹੈ, ਜਿਹੜੇ ਇੱਥੋਂ ਗਏ ਨੇ ਸਰਦਾਰ, ਜੀ ਜੀ, ਜੇ ਤੁਹਾਨੂੰ ਤਾਂ ਖੈਰ ਦੋ ਕੁ ਦੇ ਨਾਮ ਯਾਦ ਹਾਂਜੀ, ਨੇ, ਹਾਂਜੀ। ਤੇ ਪਿਆਰ ਤਾਂ ਸਾਰਿਆਂ ਦੇ ਨਾਲ ਹੀ ਅੱਛਾ ਵਕਤ ਗੁਜ਼ਰਿਆ। ਪਿਆਰ ਤਾਂ ਦਿਲ ਦੇ ਵਿੱਚ ਤੇ ਸਾਰਿਆਂ ਵਾਸਤੇ ਹੀ ਆ। ਹਾਂਜੀ ਤੇ ਕਿਸੇ ਨੇ ਉਹਨਾਂ ਨੂੰ ਯਾਦ, ਜੇ ਅਗਰ ਉਹ ਅਗਲੇ ਜਹਾਨ ਚਲ ਗਏ ਨੇ ਹਾਂਜੀ ਤੇ ਅੱਗੋਂ ਉਹਨਾਂ ਦੀ ਜਿਹੜੀ ਔਲਾਦ ਦਾ ਦਿਲ ਤੇ ਕਰਦਾ ਹੀ ਉਹਨਾਂ ਦੀ ਕਿਸੇ ਨੇ ਨਿਸ਼ਾਨੀ ਨੂੰ ਮਿਲਣ ਨੂੰ ਹੈ। ਬਹੁਤ ਬਹੁਤ ਮਿਹਰਬਾਨੀ ਇਹਨਾਂ ਬਜ਼ੁਰਗਾਂ ਦੀ। ਦੋਸਤਾਂ ਅੱਗੇ ਰਿਕੁਐਸਟ ਹੈ ਕਿ ਜਿਹੜੇ ਇਹ ਸਾਡੀ ਵੀਡੀਓ ਨੂੰ ਦੇਖ ਰਹੇ ਨੇ, ਦੋਸਤਾਂ ਦੇ ਆਪਣੇ ਜ਼ੈਲਦਾਰ ਸਾਹਿਬ ਤੇ ਨੰਬਰਦਾਰ ਸਾਹਿਬ ਦਾ ਇਹਨਾਂ ਨੇ ਨਾਂ ਲਿਆ ਹੈ। ਅਗਰ ਉਹ ਖੁਦ ਜ਼ਿੰਦਾ ਨੇ ਤੇ ਇਹਨਾਂ ਦੇ ਨਾਲ ਲਾਜ਼ਮੀ ਰਾਬਤਾ ਕਰਨ, ਕਿਉਂਕਿ ਉਹਨਾਂ ਦਾ ਇਹਨਾਂ ਦੇ ਨਾਲ ਪਿਆਰ ਸੀ, ਅੱਛਾ ਵਕਤ ਗੁਜ਼ਰਿਆ ਸੀ, ਜਿਸ ਦੀ ਵਜ੍ਹਾ ਤੋਂ ਹਜੇ ਤੱਕ ਵੀ ਇਹ ਯਾਦ ਕਰ ਰਹੇ ਨੇ। ਤੇ ਯਾਦਾਂ ਜਿਹੜੀਆਂ ਨੇ ਉਹ ਇਨਸਾਨ ਦੀਆਂ ਉਹਦੇ ਮਾਮਲਾਤ ਹੁੰਦੇ ਨੇ, ਜਿਸ ਦੀ ਵਜ੍ਹਾ ਤੋਂ ਇਨਸਾਨ ਦੂਸਰੇ ਨੂੰ ਯਾਦ ਕਰਦਾ। ਤੇ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਉਹ ਇਹਨਾਂ ਦੇ ਨਾਲ ਜਿਹੜਾ ਨਾ ਉਹ ਇਹਨਾਂ ਰਾਬਤਾ ਕਰਕੇ, ਤੇ ਇਹਨਾਂ ਦੇ ਨਾਲ ਜਿਸ ਟਾਈਮ ਰਾਬਤਾ ਕਰੋਗੇ ਤਾਂ ਉਮੀਦ ਹੈ ਤੁਹਾਨੂੰ ਵੀ ਖੁਸ਼ੀ ਹੋਏਗੀ